ਜਿਨ੍ਹਾਂ ਗੁਰਦੁਆਰਿਆਂ ਗੁਰੂਤਾਵਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ, ਉਹਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਖਾਲਸਾ ਜੀ ਨੂੰ ਬਖਸ਼ੋ। ਇਹ ਉਹ ਅਰਦਾਸ ਹੈ ਜੋ ਦੁਨੀਆ ਵਿੱਚ ਹਰ ਗੁਰੂ ਸਿੱਖ ਦੀ ਜ਼ਬਾਨ ਅਤੇ ਦੁਨੀਆ ਦੇ ਹਰ ਗੁਰਦੁਆਰੇ ਦੇ ਵਿੱਚ ਹਰ ਰੋਜ਼ ਕੀਤੀ ਜਾਂਦੀ ਹੈ। ਇਹ ਅਰਦਾਸ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਵੀ ਕੀਤੀ ਜਾਂਦੀ ਹੈ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੁਨੀਆ ਦਾ ਹਰ ਗੁਰੂ ਸਿੱਖ ਕਰ ਸਕੇ। ਇਹ ਉਹੀ ਸਥਾਨ ਹੈ ਜਿੱਥੇ ਬਾਬਾ ਗੁਰੂ ਨਾਨਕ ਸਰਕਾਰ ਨੇ ਆਪਣੇ ਅਖੀਰਲੇ 18 ਸਾਲ ਗੁਜ਼ਾਰੇ। ਗੁਰਦੁਆਰਾ ਕਰਤਾਰਪੁਰ ਸਾਹਿਬ ਇੱਥੇ ਸੱਚ ਤੇ ਧਰਮ ਦੀ ਨੀਂਹ ਰੱਖੀ ਗਈ, ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥੀਂ ਕਿਰਤ ਕੀਤੀ। ਉੱਥੇ ਹੀ ਬਾਬਾ ਜੀ ਨੇ ਊਚ ਨੀਚ ਵਹਿਮਾਂ ਭਰਮਾਂ ਤੋਂ ਕੱਢ ਕੇ ਬਰਾਬਰ ਦੀ ਮਨੁੱਖਤਾ ਦਾ ਸੰਦੇਸ਼ ਦਿੱਤਾ। ਭੁੱਲੇ ਭਟਕੇ ਲੋਕਾਂ ਨੂੰ ਸਿੱਧੇ ਰਾਹੀਂ ਪਾਉਣ ਵਾਲੇ ਬਾਬਾ ਨਾਨਕ ਨੇ ਸਾਰੀ ਜ਼ਿੰਦਗੀ ਮੁਸਲਮਾਨਾਂ ਅਤੇ ਹਿੰਦੂਆਂ ਨੂੰ ਇਕੱਠੇ ਕਰਕੇ ਸੱਚ ਤੇ ਇੱਕ ਦਾ ਸੰਦੇਸ਼ ਦਿੰਦੇ ਰਹੇ। ਪਰ ਜਦ ਬਾਬਾ ਜੀ ਇਸ ਫਾਨੀ ਦੁਨੀਆ ਤੋਂ ਜੋਤੀ ਜੋਤ ਸਮਾ ਗਏ ਤਾਂ ਮੂਰਖਾਂ ਨੇ ਉਹਨਾਂ ਦੀ ਚਾਦਰ ਨੂੰ ਹੀ ਵੰਡ ਦਿੱਤਾ। ਗੁਰੂ ਨਾਨਕ ਦੇਵ ਜੀ ਨੂੰ ਤਾਂ ਨਾ ਵੰਡਿਆ ਗਿਆ, ਪਰ ਚਾਦਰ ਵੰਡ ਦਿੱਤੀ ਗਈ। ਪਰ ਸ਼ਾਇਦ ਕੁਦਰਤ ਨੂੰ ਇਹ ਮਨਜ਼ੂਰ ਨਹੀਂ ਸੀ। ਜਿਸ ਚਾਦਰ ਤੋਂ ਸਮਾਧ ਤੇ ਕਬਰ ਬਣਾਈ ਗਈ ਸੀ, ਤੇਜ਼ ਬਾਰਿਸ਼ ਤੇ ਤੂਫਾਨ ਦੇ ਨਾਲ ਵਗਦੇ ਦਰਿਆ ਨੇ ਆਪਣੇ ਲਪੇਟ ਵਿੱਚ ਲੈ ਲਿਆ। ਜਿੱਥੇ ਚਾਦਰ ਨੂੰ ਵੰਡਿਆ ਗਿਆ ਸੀ, ਉੱਥੇ ਹੀ ਦੋ ਦੇਸ਼ ਵੰਡੇ ਗਏ। ਇਹ ਗੁਰਦੁਆਰਾ ਸਾਹਿਬ ਵੈਸੇ ਤਾਂ ਭਾਰਤ ਦੇ ਬਾਰਡਰ ਦੇ ਸਭ ਤੋਂ ਕਰੀਬ ਹੈ, ਪਰ ਸਿਆਸਤਦਾਨਾਂ ਦੀ ਖਿੱਚੀ ਹੋਈ ਲਕੀਰ ਨੇ ਇਸ ਗੁਰਦੁਆਰੇ ਨੂੰ ਸਿੱਖਾਂ ਤੋਂ ਲੱਖਾਂ ਮੀਲ ਦੂਰ ਕਰ ਦਿੱਤਾ ਹੈ। ਬਾਰਡਰ ਦੇ ਉਸ ਪਾਰ ਡੇਰਾ ਬਾਬਾ ਨਾਨਕ ਵਿੱਚ ਜਦ ਰਹਿਰਾਸ ਸਾਹਿਬ ਦਾ ਪਾਠ ਹੁੰਦਾ ਹੈ ਤਾਂ ਕਰਤਾਰਪੁਰ ਸਾਹਿਬ ਵਿੱਚ ਸੁਣਿਆ ਜਾ ਸਕਦਾ ਹੈ। ਕਰਤਾਰਪੁਰ ਸਾਹਿਬ ਵਿੱਚ ਵੀ ਡੇਰਾ ਬਾਬਾ ਨਾਨਕ ਦੀ ਅਰਦਾਸ ਦੀ ਆਵਾਜ਼ ਸੁਣਾਈ ਦਿੰਦੀ ਹੈ। ਪਰ ਇੱਧਰ ਦਾ ਮਨੁੱਖ ਉੱਧਰ ਨਹੀਂ ਜਾ ਸਕਦਾ ਤੇ ਉੱਧਰ ਦਾ ਮਨੁੱਖ ਇੱਧਰ ਨਹੀਂ ਆ ਸਕਦਾ। ਗੁਰੂ ਨਾਨਕ ਦੇਵ ਜੀ ਨੂੰ ਮੁਸਲਮਾਨ ਉੱਚ ਦਾ ਪੀਰ ਮੰਨਦੇ ਸਨ। ਇਹ ਪਵਨ ਪਵਿੱਤਰ ਅਸਥਾਨ ਲਾਹੌਰ ਤੋਂ ਲਗਭਗ 120 ਕਿਲੋਮੀਟਰ ਦੂਰ ਰਾਵੀ ਦੇ ਕੰਢੇ 'ਤੇ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਕਾਇਮ ਹੈ। ਇਸ ਗੁਰਦੁਆਰਾ ਸਾਹਿਬ ਦੀ ਸੇਵਾ ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਨੇ ਵੰਡ ਤੋਂ ਪਹਿਲਾਂ ਕਰਵਾਈ। ਵੰਡ ਤੋਂ ਲਗਭਗ 53 ਸਾਲ ਬਾਅਦ 2000 ਵਿੱਚ ਸਿੱਖ ਸੰਗਤਾਂ ਦੀਆਂ ਅਰਦਾਸਾਂ ਕਬੂਲ ਹੋਈਆਂ ਅਤੇ ਪਾਕਿਸਤਾਨ ਸਰਕਾਰ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯਤਨ ਨਾਲ ਇਹ ਗੁਰਦੁਆਰਾ ਸਾਹਿਬ ਦੁਬਾਰਾ ਸਿੱਖ ਸੰਗਤਾਂ ਲਈ ਖੋਲ੍ਹ ਦਿੱਤਾ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ 4 ਉਦਾਸੀਆਂ ਤੋਂ ਬਾਅਦ 1521 ਤੋਂ 1539 ਤੱਕ ਇੱਥੇ ਹੀ ਰਹੇ ਅਤੇ ਆਪਣੇ ਹੱਥੀਂ ਖੇਤੀ ਕਰਦੇ ਰਹੇ, ਨਾਮ ਜਪਦੇ ਰਹੇ, ਵੰਡ ਛਕਦੇ ਤੇ ਛਕਾਉਂਦੇ ਰਹੇ। ਆਪਣੀ ਹਯਾਤੀ ਵਿੱਚ ਹੀ ਬਾਬਾ ਗੁਰੂ ਨਾਨਕ ਦੇਵ ਜੀ ਨੇ ਗੁਰੂ ਗੱਦੀ ਭਾਈ ਲਹਿਣਾ ਜੀ ਨੂੰ ਦੇ ਕੇ ਗੁਰੂ ਅੰਗਦ ਦੇਵ ਜੀ ਬਣਾਇਆ। ਬਾਬਾ ਜੀ 22 ਸਤੰਬਰ ਸਨ 1539 ਵਿੱਚ ਇਸ ਦੁਨੀਆ ਤੋਂ ਪਰਦਾ ਕੀਤਾ ਅਤੇ ਜੋਤੀ ਜੋਤ ਸਮਾ ਗਏ। ਅੱਜ ਵੀ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਮੁਸਲਮਾਨ ਵੀਰ ਇਸ ਅਸਥਾਨ 'ਤੇ ਆ ਕੇ ਆਪਣੀਆਂ ਝੋਲੀਆਂ ਭਰਦੇ ਨੇ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ। ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਟ ਖੇੜਿਆਂ ਦਾ ਰਹਿਣਾ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਆਪ ਜੀ ਜਿਸ ਪਵਿੱਤਰ ਸਥਾਨ ਦੇ ਦਰਸ਼ਨ ਕਰ ਰਹੇ ਹੋ, ਜਿਸ ਸਥਾਨ ਦੇ ਦਰਸ਼ਨਾਂ ਵਾਸਤੇ ਪਹੁੰਚੇ ਹੋ, ਇਸ ਗੁਰੂ ਘਰ ਦਾ ਨਾਮ ਹੈ ਸੱਚਖੰਡ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ। ਇਤਿਹਾਸ ਦੇ ਮੁਤਾਬਕ 1521 ਦੇ ਵਿੱਚ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣਾ 52 ਸਾਲ ਦਾ ਜੀਵਨ ਬਤੀਤ ਕਰਨ ਤੋਂ ਬਾਅਦ, ਚਾਰੋਂ ਉਦਾਸੀਆਂ ਸਮਾਪਤ ਕਰਨ ਤੋਂ ਬਾਅਦ ਪਹਿਲੀ ਦਫਾ ਇਸ ਧਰਤੀ ਤੇ ਪਹੁੰਚੇ, ਇਸ ਧਰਤੀ ਨੂੰ ਭਾਗ ਲਗਾਏ। ਇਸ ਧਰਤੀ ਤੇ ਆਉਣ ਤੋਂ ਬਾਅਦ ਆਪਣੇ ਜੀਵਨ ਦੇ ਅੰਤਮ 18 ਸਾਲ 1521 ਤੋਂ 1539 ਇਸ ਸਥਾਨ ਤੇ ਗੁਜ਼ਾਰਨ ਦਾ ਫੈਸਲਾ ਕੀਤਾ, ਇੱਥੇ ਬਤੀਤ ਕਰਨ ਦਾ ਫੈਸਲਾ ਕੀਤਾ। ਜਦ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਰਹਿਣ ਲੱਗ ਪਏ, ਇੱਥੇ ਆਪਣਾ ਜੀਵਨ ਬਸਰ ਕਰਨ ਲੱਗ ਪਏ, ਤਾਂ ਗੁਰੂ ਸਾਹਿਬ ਜੀ ਨੇ ਇਸ ਧਰਤੀ ਨੂੰ ਪਹਿਚਾਣ ਦੇਣ ਵਾਸਤੇ ਇਸ ਧਰਤੀ ਨੂੰ ਕਰਤਾਰਪੁਰ ਸਾਹਿਬ ਦਾ ਨਾਮ ਦਿੱਤਾ। ਔਰ ਇਸ ਸਥਾਨ ਤੇ ਰਹਿ ਕੇ ਗੁਰੂ ਸਾਹਿਬ ਜੀ ਨੇ ਆਪਣੀਆਂ ਸੰਗਤਾਂ ਨੂੰ, ਜਿਸ ਦੇ ਵਿੱਚ ਮੁਸਲਮਾਨ ਵੀਰ ਵੀ ਹਨ, ਹਿੰਦੂ ਵੀ ਹਨ, ਸਿੱਖ ਸੰਗਤਾਂ ਵੀ ਹਨ, ਸਭ ਨੂੰ ਸਾਂਝੇ 3 ਉਪਦੇਸ਼ ਦਿੱਤੇ। ਸਭ ਤੋਂ ਪਹਿਲੇ ਨਾਮ ਜਪੋ, ਫਿਰ ਕਿਰਤ ਕਰੋ, ਤੇ ਜਿਹੜੀ ਕਿਰਤ ਕੀਤੀ ਉਸ ਨੂੰ ਵੰਡ ਛਕੋ। ਔਰ ਗੁਰੂ ਸਾਹਿਬ ਜੀ ਨੇ 3 ਹੀ ਉਪਦੇਸ਼ ਪ੍ਰੈਕਟੀਕਲੀ ਇਸ ਕਰਤਾਰਪੁਰ ਸਾਹਿਬ ਵਿਖੇ ਆਪਣੀਆਂ ਸੰਗਤਾਂ ਨੂੰ ਕਰਕੇ ਦਿਖਾਏ। 22 ਸਤੰਬਰ 1539 ਇਸੇ ਹੀ ਸਥਾਨ ਤੇ, ਇਸੇ ਹੀ ਧਰਤੀ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੋਤੀ ਜੋਤ ਸਮਾਏ। ਉਹਨਾਂ ਦੇ ਜੋਤੀ ਜੋਤ ਸਮਾਉਣ ਦੇ ਸਮੇਂ ਇਸ ਸਥਾਨ ਤੇ ਮੁਸਲਿਮ ਵੀਰਾਂ ਦਾ ਤੇ ਸਿੱਖ ਸੰਗਤਾਂ ਦਾ ਝਗੜਾ ਸ਼ੁਰੂ ਹੋ ਗਿਆ। ਮੁਸਲਿਮ ਵੀਰ ਕਹਿਣ ਲੱਗੇ ਕਿ ਗੁਰੂ ਨਾਨਕ ਸਾਹਿਬ ਜੀ ਸਾਡੇ ਮੁਸਲਮਾਨ ਪੀਰ ਹਨ, ਸਾਡੇ ਬਜ਼ੁਰਗ ਹਨ, ਸਾਡੇ ਵਲੀ ਹਨ, ਇਸੇ ਇਹਨਾਂ ਨੂੰ ਆਪਣੇ ਧਰਮ ਦੇ ਮੁਤਾਬਕ ਦਫਨਾਵਾਂਗੇ। ਦੂਸਰੇ ਪਾਸੇ ਸੰਗਤਾਂ ਦਾ ਕਹਿਣਾ ਸੀ ਅਸੀਂ ਗੁਰੂ ਸਾਹਿਬ ਜੀ ਦਾ ਸੰਸਕਾਰ ਕਰਾਂਗੇ। ਤਾਂ ਗੁਰੂ ਪਿਆਰੀ ਸਾਧ ਸੰਗਤ ਜੀ, ਇਸੇ ਹੀ ਗੱਲ ਤੋਂ ਝਗੜਾ ਚੱਲਦਾ ਪਿਆ ਸੀ। ਜਦ ਗੁਰੂ ਸਾਹਿਬ ਜੀ ਨੂੰ ਦੇਖਣ ਵਾਸਤੇ, ਫੈਸਲਾ ਲੈਣ ਵਾਸਤੇ, ਫੈਸਲੇ ਦੀ ਬਖਸ਼ਿਸ਼ ਲੈਣ ਵਾਸਤੇ ਗੁਰੂ ਸਾਹਿਬ ਜੀ ਦੀ ਦੇਹ ਤੋਂ ਚਾਦਰ ਉਠਾਈ ਤਾਂ ਚਾਦਰ ਥੱਲੇ ਗੁਰੂ ਨਾਨਕ ਸਾਹਿਬ ਜੀ ਨਹੀਂ ਸਨ, ਫੁੱਲ ਪਏ ਹੋਏ ਸਨ। ਲੜਨ ਵਾਲੇ ਸੰਗਤਾਂ ਹੈਰਾਨ ਹੋ ਗਈਆਂ। ਤਾਂ ਫਿਰ ਉਸ ਚਾਦਰ ਤੇ ਫੁੱਲਾਂ ਨੂੰ 2 ਹਿੱਸੇ 'ਚ ਵੰਡਿਆ ਗਿਆ। ਜੋ ਅੱਧੀ ਚਾਦਰ ਤੇ ਫੁੱਲ ਮੁਸਲਮਾਨ ਵੀਰਾਂ ਨੂੰ ਮਿਲੇ, ਉਹਨਾਂ ਨੇ ਆਪਣੇ ਧਰਮ ਦੇ ਮੁਤਾਬਕ ਦਫਨਾ ਕੇ ਗੁਰੂ ਸਾਹਿਬ ਜੀ ਦੀ ਮਜ਼ਾਰ ਬਣਾ ਦਿੱਤੀ। ਜੋ ਸਿੱਖ ਸੰਗਤਾਂ ਨੂੰ ਮਿਲੇ, ਉਹਨਾਂ ਨੇ ਸੰਸਕਾਰ ਕਰਕੇ ਸਮਾਧੀ ਬਣਾ ਦਿੱਤੀ। ਆਪ ਜੀ ਵਡਭਾਗੀ ਹੋ ਕਿ ਅੱਜ ਆਪ ਜੀ ਨੇ ਗੁਰੂ ਸਾਹਿਬ ਜੀ ਦੇ ਦੋਨੋਂ ਸਥਾਨ ਦਰਸ਼ਨ ਕੀਤੇ। ਬਾਹਰ ਜੋ ਸਾਹਮਣੇ ਸਥਾਨ ਹੈ, ਉਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਮਜ਼ਾਰ ਸਾਹਿਬ ਹੈ, ਦਰਗਾਹ ਹੈ, ਕਬਰ ਹੈ, ਜਿੱਥੇ ਕਿ ਮੁਸਲਮਾਨ ਵੀਰਾਂ ਨੇ ਚਾਦਰ ਨੂੰ ਆਪਣੇ ਧਰਮ ਦੇ ਮੁਤਾਬਕ ਦਫਨਾਇਆ ਹੋਇਆ ਹੈ। ਦਾਸ ਦੀ ਬੈਕ ਸਾਈਡ ਤੇ ਜੋ ਤੁਸੀਂ ਸਾਹਮਣੇ ਦਰਸ਼ਨ ਕਰ ਰਹੇ ਹੋ, ਇਹ ਗੁਰੂ ਨਾਨਕ ਸਾਹਿਬ ਜੀ ਦੀ ਸਮਾਧੀ ਹੈ, ਅੰਗੀਠਾ ਸਾਹਿਬ ਹੈ, ਜਿੱਥੇ ਗੁਰੂ ਸਾਹਿਬ ਜੀ ਦੀ ਚਾਦਰ ਸੰਸਕਾਰ ਕੀਤੀ ਗਈ। ਤਾਂ ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਕਰਤਾਰਪੁਰ ਸਾਹਿਬ ਦਾ ਇਤਿਹਾਸ ਸੀ ਜੋ ਦਾਸ ਨੇ ਆਪ ਜੀ ਨੂੰ ਜਾਣਕਾਰੀ ਦਿੱਤੀ। ਭੁੱਲਾਂ ਚੁੱਕਾਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਲਹਿੰਦੇ ਤੇ ਚੜ੍ਹਦੇ ਪੰਜਾਬ ਦੀਆਂ ਸਾਂਝਾਂ ਅਤੇ ਪੰਜਾਬ ਦੇ ਇਤਿਹਾਸ ਨੂੰ ਲੈ ਕੇ ਤੇ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਪੰਨੇ ਜਿਹੜੇ ਉਹ ਤੁਹਾਡੇ ਸਾਹਮਣੇ ਫਰੋਲਦੇ ਰਹਾਂਗੇ। ਅਤੇ ਸਾਡਾ ਚੈਨਲ ਆ ਪੰਜਾਬੀ ਲਹਿਰ ਫੇਸਬੁੱਕ ਅਤੇ ਯੂਟਿਊਬ 'ਤੇ ਇਹਨੂੰ ਜ਼ਰੂਰ ਸਬਸਕ੍ਰਾਈਬ ਕਰੋ, ਕਿਉਂਕਿ ਆਉਣ ਵਾਲੇ ਟਾਈਮ ਆਉਣ ਵਾਲੇ ਸਮੇਂ ਇਸ ਤਰ੍ਹਾਂ ਦੀਆਂ ਵੀਡੀਓਜ਼ ਜਿਹੜੀਆਂ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਅਤੇ ਇਹਦੇ ਨਾਲ ਹੀ ਨਾਸਰ ਢਿੱਲੋਂ ਅਤੇ ਲਵਲੀ ਸਿੰਘ ਨੂੰ ਇਜਾਜ਼ਤ ਦਿਓ। ਮਿਲਦੇ ਹਾਂ ਫਿਰ, ਰੱਬ ਰਾਖਾ।